ਮੇਰੇ ਖਿਆਲ ਦੇ ਨਾਲ ਉਹ ਕੋਸ਼ਿਸ਼ ਜਿਹੜੀ ਉਹ ਨਤੀਜੇ ਤੱਕ ਪਹੁੰਚੀ ਆ ਤੇ ਨਤੀਜੇ ਤੋਂ ਬਾਅਦ ਫਿਰ ਇਨਾਮ ਮਿਲਿਆ। ਇਹ ਸਾਰੀ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਵਾਪਰੀ ਆ। ਜੇ ਤੁਸੀਂ ਅਤੀਤ ਦੇ ਵਿੱਚ ਦੇਖੋਗੇ ਬਿਪਨ ਰਾਵਤ ਹੋਰਾਂ ਨੂੰ ਜਦੋਂ ਜਨਰਲ ਲਾਇਆ ਗਿਆ ਸੀਗਾ, ਉਸ ਵੇਲੇ ਇਹਨਾਂ ਤੋਂ 2 ਅਫਸਰ ਅੱਗੇ ਖਲੋਤੇ ਸਨ ਕਤਾਰ ਦੇ ਵਿੱਚ, ਪਰ ਇਹਨਾਂ ਨੂੰ ਸਾਈਡ ਤੋਂ ਲਿਜਾਇਆ ਗਿਆ। ਹਾਲਾਂਕਿ ਦੇਖੋ, ਮੈਂ ਇੱਕ ਗੱਲ ਸਾਫ਼ ਕਰਾਂ ਕਿ ਇਹ ਸਭ ਕੁਝ ਸਰਕਾਰਾਂ ਦੇ ਹੱਥ 'ਚ ਹੁੰਦਾ, ਸਰਕਾਰਾਂ ਦਾ ਅਧਿਕਾਰ ਖੇਤਰ ਹੈ, ਕੋਈ ਨਜਾਇਜ਼ ਨਹੀਂ ਹੁੰਦੀਆਂ ਇਹ ਚੀਜ਼ਾਂ। ਪਰ ਗੱਲ ਇਹ ਹੁੰਦੀ ਹੈ ਕਿ ਇੱਕ ਪੈਮਾਨਾ ਹੁੰਦਾ, ਇੱਕ ਸਿਧਾਂਤ ਹੁੰਦਾ ਹੈ। ਜਦੋਂ ਖਾਸ ਮੌਕਿਆਂ ਤੇ ਉਹਨਾਂ ਚੀਜ਼ਾਂ ਤੋਂ ਉਲਟ ਚੀਜ਼ਾਂ ਵਾਪਰਦੀਆਂ, ਫਿਰ ਉਹਨਾਂ ਤੇ ਨਜ਼ਰ ਬਣੀ ਰਹਿਣੀ ਜਿਹੜੀ ਉਹ ਸੁਭਾਵਿਕ ਹੈ। ਤਾਂ ਉਹ ਨਜ਼ਰ ਜਿਹੜੀ ਬਣੀ ਹੋਈ ਸੀਗੀ ਰਾਵਤ ਸਾਹਿਬ ਤੇ, ਉਹ ਸਭ ਨੂੰ ਪਤਾ ਹੀ ਆ ਬਾਅਦ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਰਾਜਨੀਤਿਕ ਬਿਆਨ ਆਏ ਆ। ਮੈਂ ਨਹੀਂ ਕਹਿੰਦਾ ਔਨ ਰਿਕਾਰਡ ਨੇ ਇਹ, ਥੋੜੇ ਦਿਨ ਪਹਿਲਾਂ ਵੀ ਇਹਨਾਂ ਦਾ ਇੱਕ ਬਿਆਨ ਹੈ ਜਿਹੜਾ ਕੰਟਰੋਵਰਸ਼ੀਅਲ ਹੋਇਆ, ਤੁਹਾਨੂੰ ਪਤਾ ਹੋਣਾ। ਬਹੁਤ ਸਾਰੇ ਪੋਲੀਟੀਕਲ ਬੰਦਿਆਂ ਨੇ ਉਸ ਬਿਆਨ ਦੀ ਆਲੋਚਨਾ ਕੀਤੀ ਔਰ ਇੱਥੋਂ ਤੱਕ ਕਿਹਾ ਕਿ ਫੌਜ ਦਾ ਰਾਜਨੀਤਿਕਕਰਨ ਨਾ ਕਰੋ, ਨਾ ਹੋਣ ਦਿਓ ਇਸ ਤਰ੍ਹਾਂ। ਸੋ ਉਹ ਮਾਮਲਾ ਤੁਹਾਨੂੰ ਪਤਾ ਹੀ ਹੈ, ਜਿੱਦਾਂ ਪ੍ਰੋਟੈਸਟ ਚੱਲਦੇ ਉਹਨਾਂ ਚੀਜ਼ਾਂ ਨੂੰ ਲੈ ਕੇ ਸੀਗਾ ਰਾਵਤ ਸਾਹਿਬ ਦਾ ਬਿਆਨ। ਤਾਂ ਕਹਿੰਦਾ ਭਾਵ ਇਹ ਆ ਕਿ ਵਿਪਨ ਰਾਵਤ ਜਦੋਂ ਪਰਸੋਂ ਚੌਥ ਇਸ ਤਰ੍ਹਾਂ ਦਾ ਬਿਆਨ ਦੇ ਕੇ ਗਏ ਸਨ, ਉਸ ਵੇਲੇ ਵੀ ਇਹ ਕਿਆਫਾ ਸੀਗਾ, ਉਸ ਵੇਲੇ ਵੀ ਕਿਤੇ ਨਾ ਕਿਤੇ ਇਹ ਅੰਦਾਜ਼ਾ ਸੀਗਾ ਕਿ ਇਹਨਾਂ ਨੂੰ ਪਹਿਲਾਂ ਚੀਫ ਆਫ ਡਿਫੈਂਸ ਸਟਾਫ ਲਾਇਆ ਜਾ ਸਕਦਾ, ਮਤਲਬ ਕਿ CDS ਦੀ ਨਿਯੁਕਤੀ ਹੈ ਜਿਹੜੀ ਪਹਿਲੀ, ਉਹ ਵਿਪਨ ਰਾਵਤ ਹੋਰਾਂ ਦੀ ਹੋ ਸਕਦੀ ਹੈ। ਤਾਂ ਇਹਦੇ ਵਿੱਚ ਹੁਣ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੂੰ ਇਹ ਪਦਵੀ ਹੈ ਜਿਹੜੀ ਹੁਣ ਮਿਲ ਜਾਊਗੀ, ਕਿਉਂਕਿ ਉਹਨਾਂ ਨੇ 31 ਦਸੰਬਰ ਨੂੰ ਹੀ ਰਿਟਾਇਰ ਹੋਣਾ ਤੇ ਨਾਲ ਦੀ ਨਾਲ ਹੀ ਉਹਨਾਂ ਵਾਸਤੇ ਇਹ ਅਹੁਦਾ ਜਿਹੜਾ ਤਿਆਰ ਆ। ਮਤਲਬ ਕਿ ਚੀਫ ਆਫ ਡਿਫੈਂਸ ਸਟਾਫ ਹੈ ਜਿਹੜਾ ਨਵਾਂ ਇੱਕ ਅਹੁਦਾ ਬਣਾਇਆ। ਵੇਖਣ ਵਾਲੀ ਗੱਲ ਹੈ, ਸਰਕਾਰ ਨੇ ਇਹਨੂੰ ਨਵਾਂ ਪੈਦਾ ਕੀਤਾ ਇਸ ਅਹੁਦੇ ਨੂੰ। ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਵਿਪਨ ਰਾਵਤ ਹੋਰਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਰਕਾਰ ਨੂੰ ਖੁਸ਼ ਕਰਕੇ ਗਈਆਂ ਨੇ। ਤਾਂ ਸਰਕਾਰ ਜਿਹੜੀ ਉਹ ਚਾਹੁੰਦੀ ਆ ਕਿ ਇਸ ਸਰਵਿਸ ਨੂੰ ਹੋਰ ਥੋੜਾ ਜਿਹਾ ਐਕਸਟੈਂਡ ਕੀਤਾ ਜਾਵੇ। ਦਸੰਬਰ ਨੂੰ ਹੀ ਰਿਟਾਇਰ ਹੋਣਾ ਸਰਕਾਰ ਦਾ ਤਿਆਰ ਆ, ਮਤਲਬ ਕਿ ਚੀਫ ਆਫ ਡਿਫੈਂਸ ਸਟਾਫ ਨਵਾਂ ਅਹੁਦਾ ਬਣਾਇਆ। ਸਰਕਾਰ ਨੇ ਇਹਨੂੰ ਨਵਾਂ ਪੈਦਾ ਕੀਤਾ ਹੈ। ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਵਿਪਨ ਰਾਵਤ ਮੇਰੇ ਖਿਆਲ ਦੇ ਨਾਲ ਇਹ ਸੇਵਾਵਾਂ ਨੇ ਉਹ ਸਰਕਾਰ ਨੂੰ ਖੁਸ਼ ਕਰਕੇ ਗਈਆਂ ਚੀਜ਼ਾਂ। ਸਰਕਾਰ ਜਿਹੜੀ ਚਾਹੁੰਦੀ ਆ ਕਿ ਇਸ ਸਰਵਿਸ ਨੂੰ ਜਿਨ੍ਹਾਂ ਨੇ ਵਾਪਰਦਾਰ ਕਰਦੇ ਲੋਕਾਂ ਨੇ ਸਰਕਾਰ ਦਾ ਤਿਆਰ ਆ। ਚੀਫ ਆਫ ਡਿਫੈਂਸ ਸਟਾਫ ਨਵਾਂ ਅਹੁਦਾ ਬਣਾਇਆ, ਸਰਕਾਰ ਨੇ ਇਹਨੂੰ ਨਵਾਂ ਪੈਦਾ ਕੀਤਾ ਹੈ। ਕਿਤੇ ਨਾ ਕਿਤੇ ਲੱਗਦਾ ਹੋਇਆ ਕਿ ਜਿਸ ਤਰੀਕੇ ਮੇਰੇ ਖਿਆਲ ਨਾਲ ਇਹ ਸੇਵਾਵਾਂ ਨੇ ਉਹ ਸਰਕਾਰ ਨੂੰ ਖੁਸ਼ ਕਰਕੇ ਗਈਆਂ। ਸਰਕਾਰ ਜਿਹੜੀ ਚਾਹੁੰਦੀ ਹੈ ਕਿ ਇਸ ਸਰਵਿਸ ਨੂੰ ਜਿਨ੍ਹਾਂ ਨੇ ਵਾਪਰਦਾਰ ਕਰਦੇ ਲੋਕਾਂ ਨੇ ਸਰਕਾਰ ਨੂੰ ਖੁਸ਼ ਕਰਕੇ ਸਰਕਾਰ ਜਿਹੜੀ ਚਾਹੁੰਦੀ ਹੈ ਕਿ ਜਿਨ੍ਹਾਂ ਨੇ ਵਾਪਰਦਾਰ ਕਰਦੇ ਲੋਕਾਂ ਹੋਣਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਦਖਲਬਾਜ਼ੀ ਜਿਹੜੀ ਮਸ਼ਹੂਰ ਹੈ ਪੂਰੀ। ਤੇ ਹੁਣ ਜਦੋਂ ਇਸ ਤਰ੍ਹਾਂ ਕੋਈ ਅੜਕੇ ਆ ਜਾਵੇ ਕਾਂਗਰਸੀ ਬੈਠਿਆਂ ਬਿਠਾਇਆਂ ਤੁਹਾਨੂੰ ਕੋਈ ਮੁੱਦਾ ਮਿਲ ਜਾਵੇ ਜਾਂ ਕਹਿ ਲਓ ਕਿ ਸ਼ਿਕਾਰ ਹੈ ਜਿਹੜਾ ਆਪਣੇ ਆਪ ਹੀ ਪੈਰ ਹੇਠਾਂ ਜੀ, ਫਿਰ ਬੰਦੇ ਨੇ ਜ਼ੋਰ ਤੇ ਲਾਉਣਾ ਹੀ ਹੈ ਨਾ, ਵਿਰੋਧੀ ਨੇ ਜ਼ੋਰ ਲਾਉਣਾ ਔਰ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਹੋਵੇ, ਜ਼ੋਰ ਫਿਰ ਲੱਗਣਾ ਹੀ ਲੱਗਣਾ। ਤਾਂ ਹੁਣ SGPC ਦਾ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਕੋਈ ਮੇਰੇ ਖਿਆਲ ਦੇ ਨਾਲ ਅਲੋਕਾਰੀ ਗੱਲ ਨਹੀਂ ਹੈ, ਕੋਈ ਇਹ ਵਿਲੱਖਣ ਗੱਲ ਨਹੀਂ ਹੈ, ਇਹ ਸਭ ਕੁਛ ਹੋਣਾ ਹੀ ਸੀਗਾ। ਤਾਂ ਜਥੇਬੰਦੀਆਂ ਕੁਛ ਜਿਹੜੀਆਂ ਨੇ ਉਹ ਅਕਾਲ ਤਖਤ ਤੇ ਵੀ ਪਹੁੰਚ ਗਈਆਂ। ਤਾਂ ਇਹਦਾ ਮਤਲਬ ਇਹੋ ਆ ਕਿ ਕਾਫੀ ਘੇਰਾ ਜਿਹੜਾ ਉਹ ਟਾਈਟ ਕੀਤਾ ਜਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਦੇ ਉਲਟ। ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਇਸ ਸਾਰੇ ਜਾਲ ਦੇ ਵਿੱਚੋਂ ਕਿਸ ਤਰ੍ਹਾਂ ਨਿਕਲੂਗਾ ਜਾਂ ਕਿਸ ਤਰ੍ਹਾਂ ਇਸ ਜਾਲ ਨੂੰ, ਮਾਇਆ ਜਾਲ ਨੂੰ, ਜਿਹਨੂੰ
ਆਪਾਂ ਕਹਿੰਦੇ ਹਾਂ ਮਾਇਆਬੀ ਜਾਲ ਹੈ ਜਿਹੜਾ ਸਿਆਸਤ ਦਾ, ਉਹਨੂੰ ਕਿਵੇਂ ਤੋੜ ਕੇ ਇਹਦੇ ਤੋਂ ਪਾਰ ਪਾਊਗਾ, ਇੱਕ ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਦੇਖੋ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵੱਡੀ ਗੱਲ ਇਹ ਕੀਤੀ ਕਿ 1-2 ਚੈਨਲਾਂ ਨੂੰ ਉਹਨੇ ਨੋਟਿਸ ਕਰ ਦਿੱਤੇ। ਉਸ ਤੋਂ ਬਾਅਦ ਮੀਡੀਆ ਥੋੜਾ ਜਿਹਾ ਇਸ ਚੀਜ਼ ਤੋਂ ਡਰ ਜਾਂਦਾ ਹਮੇਸ਼ਾ। ਇਹ ਆਪਾਂ ਦੇਖਿਆ ਇੱਕ ਨਾ ਅੰਬਾਨੀ ਹੋਰਾਂ ਦੀ ਤੁਸੀਂ ਹਿਸਟਰੀ ਚੱਕ ਕੇ ਵੇਖਿਓ, ਕਿਤੇ ਜਿਹੜਾ ਅੰਬਾਨੀ ਜਿਹਦਾ ਦਿਵਾਲੀਆ ਨਿਕਲ ਗਿਆ, ਦਿਵਾਲੀਆ ਹੋ ਗਿਆ, ਬਾਅਦ ਦੇ ਵਿੱਚ ਰਾਫੇਲ ਦੇ ਮਾਮਲੇ 'ਚ ਉਹਨੂੰ ਫਿੱਟ ਕਰ ਲਿਆ ਗਿਆ ਸੀ ਉਸ ਡੀਲ ਦੇ ਵਿੱਚ, ਜਿਹੜਾ ਮੁਕੇਸ਼ ਦਾ ਭਰਾ ਅਨਿਲ ਅੰਬਾਨੀ। ਸਭ ਤੋਂ ਤਕੜੇ ਮਾਣਹਾਨੀ ਦੇ ਮੁਕੱਦਮੇ ਉਸ ਬੰਦੇ ਨੇ ਕੀਤੇ ਹੋਏ ਆ। ਆਪ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਿਲਕੁਲ ਜਲੂਸ ਕਢਾ ਬੈਠਾ ਸੀ ਆਪਣਾ, ਤੇ ਉਹਦੇ ਜਿਹੜੇ ਮਾਣਹਾਨੀ ਦੇ ਮੁਕੱਦਮੇ ਆ ਪਤਾ ਕਿੰਨੇ ਕਿੰਨੇ ਦੇ ਆ। ਕਿਸੇ ਤੇ ਉਹਨੇ 700 ਕਰੋੜ ਦਾ ਠੋਕਿਆ ਹੋਇਆ, ਕਿਸੇ ਤੇ 1000 ਕਰੋੜ ਦਾ ਠੋਕਿਆ ਹੋਇਆ। ਇਸ ਤਰ੍ਹਾਂ ਦੇ ਉਹਦੇ ਮੁਕੱਦਮੇ ਆ ਮਾਣਹਾਨੀ ਦੇ। ਕਿਉਂ ਮਾਣਹਾਨੀ ਦੇ ਮੁਕੱਦਮੇ ਸੀ ਉਹਦੇ? ਕਿਉਂ? ਰਾਫੇਲ ਡੀਲ ਦੇ ਵਿੱਚ ਉਹਦਾ ਨਾਂ ਵਾਰ-ਵਾਰ ਘੜੀਸਿਆ ਜਾਂਦਾ ਸੀਗਾ, ਤੇ ਕਿਸੇ ਨੇ ਵਕੀਲ ਨੇ ਜਾਂ ਕਿਸੇ ਉਹਦੇ ਮਾਹਰ ਬੰਦੇ ਨੇ ਉਹਨੂੰ ਰਾਏ ਦਿੱਤੀ ਕਿ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਅੜੁੰਗਣਾ ਸ਼ੁਰੂ ਕਰ, ਆਪੇ ਹੀ ਹਟ ਜਾਣਗੇ, ਅੜਿੰਗਣਾ ਬੰਦ ਕਰ ਦੇਣਗੇ। ਤਾਂ ਉਹਨੇ ਵੱਡੇ ਵੱਡੇ ਮੁਕੱਦਮੇ ਪਾਏ। ਉਹ ਕੋਈ ਰਾਜਸਥਾਨ 'ਚ ਪਾ ਦਿੰਦਾ ਜਾ ਕੇ, ਕੋਈ ਗੁਜਰਾਤ 'ਚ ਪਾ ਦਿੰਦਾ, ਕੋਈ ਕਿਤੇ ਪਾ ਦਿੰਦਾ, ਕੋਈ ਕਿਤੇ ਪਾ ਦਿੰਦਾ। ਸੋ ਇਸ ਤਰ੍ਹਾਂ ਦੀ ਇੱਕ ਟੈਕਟਿਕ ਜਿਹੜੀ ਆ ਉਹ ਉਹਨੇ ਵੀ ਇਸਤੇਮਾਲ ਕੀਤੀ। ਇਹ ਸਿਆਸਤਦਾਨ ਕਰਦੇ ਆ, ਮਾਣਹਾਨੀ ਦੇ ਕੇਸ ਇਹ ਖਾਸ ਤੌਰ ਤੇ ਇਸ ਤਰ੍ਹਾਂ ਕਰਦੇ ਆ। ਤਾਂ ਕਹਿੰਦਾ ਭਾਵੇਂ ਕਿ ਜਿਹੜਾ ਮੀਡੀਆ ਉਹ ਤੇ ਥੋੜਾ ਜਿਹਾ ਹੁਣ ਹਟ ਗਿਆ, ਪਰ ਦੂਸਰੇ ਪਾਸੇ ਜਿਹੜਾ ਧਾਰਮਿਕ ਮੁੱਦਾ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ, ਵੀਡੀਓ ਧਾਰਮਿਕ ਮੁੱਦਾ ਬਣਦੀ ਆ। ਤਾਂ ਉਹ ਜਿਹੜਾ ਦੂਸਰਾ ਮੁੱਦਾ ਹੈ ਧਾਰਮਿਕ ਮੁੱਦਾ, ਉਹ ਸੁਖਜਿੰਦਰ ਸਿੰਘ ਰੰਧਾਵਾ ਸੁਖਾਲਾ ਨਹੀਂ ਛਡਾ ਸਕਦਾ ਪਿੱਛਾ ਉਹਦੇ ਚੋਂ। ਕਿਉਂ? ਕਿਉਂਕਿ ਉੱਥੇ SGPC ਹੈ ਜਿਹੜੀ ਉਹ ਚੱਲਦੀ ਆ ਅਕਾਲੀ ਦਲ ਦੇ ਹਿਸਾਬ ਕਿਤਾਬ ਦੇ ਨਾਲ। ਤਾਂ ਹੁਣ SGPC ਨੇ ਜੇ ਇੰਨਾ ਵੱਡਾ ਰੁਖ ਅਖਤਿਆਰ ਕੀਤਾ ਤਾਂ ਇਹਦਾ ਮਤਲਬ ਕਿ ਆਉਣ ਵਾਲੇ ਸਮੇਂ 'ਚ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਿਲਾਂ ਜਿਹੜੀਆਂ ਘਟਣਗੀਆਂ ਨੇ। ਔਰ ਦੂਜੀ ਗੱਲ ਹੈ ਕਿ ਬੇਅਦਬੀ ਦਾ ਸਭ ਤੋਂ ਵੱਡਾ ਜੇ ਆਪਾਂ ਕਹੀਏ ਮੁੱਦਾ ਉਠਾਉਣ ਵਾਲਾ ਬੰਦਾ ਹੈ ਕਾਂਗਰਸ ਦੇ ਵਿੱਚ, ਤਾਂ ਉਹ ਇਸ ਵੇਲੇ ਇਹੋ ਹੀ ਆ, ਸੁਖਜਿੰਦਰ ਸਿੰਘ ਰੰਧਾਵਾ। ਤਾਂ ਕੰਮ ਹੁਣ ਬਰਾਬਰ ਹੋਊਗਾ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਖੁਦ ਕਨਫਿਊਜ਼ ਆ ਕਿ ਉਹ ਸਫਾਈ ਕੀ ਦੇਵੇ, ਕਿਉਂਕਿ ਇੱਕ ਥਾਂ ਤੇ ਉਹ ਵਾਈਟ 'ਚ ਕਹਿੰਦਾ ਹੈ ਕਿ ਨਹੀਂ ਜੀ ਇਹ ਵੀਡੀਓ ਪੁਰਾਣੀ ਆ, ਇਹਦੀ ਕੋਈ ਰੈਲੀਵੈਂਸੀ ਨਹੀਂ ਰਹਿ ਜਾਂਦੀ। ਤਾਂ ਦੂਸਰਾ ਇਹ ਆ ਕਿ ਉਹ ਕਹਿੰਦਾ ਕਿ ਵੀਡੀਓ ਦੇ ਨਾਲ ਛੇੜਛਾੜ ਹੋਈ ਆ। ਤਾਂ ਇੱਕੋ ਬਾਈਟ ਦੇ ਵਿੱਚ, ਇੱਕੋ ਹੀ ਵਰਸ਼ਨ ਦੇ ਵਿੱਚ ਉਹਦੇ ਦੋ ਪੱਖ ਹੈ ਜਿਹੜੇ ਮੰਤਰੀ ਦੇ, ਉਹਦਾ ਖੁਦ ਦਾ ਪੱਖ ਕਮਜ਼ੋਰ ਕਰਦੇ ਆ। ਸੋ ਦੇਖਦੇ ਆ ਹੁਣ ਅੱਗੇ ਕੀ ਹੁੰਦਾ। ਬਾਕੀ ਤੁਹਾਨੂੰ ਪਤਾ ਹੀ ਆ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਸ਼ਹਿਮਾਤ ਦੀ ਖੇਡ ਜਿਹੜੀ ਉਹ ਚੱਲਦੀ ਰਹਿੰਦੀ ਹੈ। ਤਾਂ ਹੁਣ ਕਿਹੜਾ ਬੰਦਾ ਕਿਹਨੂੰ ਮਾਤ ਦਿੰਦਾ ਦੇਖਣਾ ਹੋਊਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਖਬਰ 'ਤੇ ਨਜ਼ਰ ਮਾਰਦੇ, ਕਹਿੰਦੇ ਪੰਜਾਬ ਵਿੱਚ ਨਹੀਂ ਲਾਗੂ ਹੋਣ ਦਿਆਂਗੇ ਨਾਗਰਿਕਤਾ ਕਾਨੂੰਨ, ਕੈਪਟਨ ਨੇ ਮੁੜ ਦਿੱਤਾ ਇਹ ਬਿਆਨ। ਇਹ ਬਿਆਨ ਤਾਂ ਸਾਰਿਆਂ ਨੇ ਸੁਣ ਲਿਆ ਸੀਗਾ ਮੇਰੇ ਖਿਆਲ ਦੇ ਨਾਲ। ਵਾਰ-ਵਾਰ ਹੁਣ ਕੀ ਇਹ ਸੁਣਾਉਣਾ ਚਾਹੁੰਦੇ ਆ ਕਿ ਨਾਗਰਿਕਤਾ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਤਾਂ ਦੇਖੋ ਗੱਲ ਇਹ ਆ ਕਿ ਨਾਗਰਿਕਤਾ ਕਾਨੂੰਨ ਤੁਸੀਂ ਤੇ ਅੱਗੇ ਕਹਿੰਦੇ ਸੀਗੇ ਕਿ ਅਸੀਂ ਉਹ ਨਵਾਂ ਮੋਟਰ ਵਹੀਕਲ ਐਕਟ ਵੀ ਨਹੀਂ ਲਾਗੂ ਹੋਣ ਦੇਵਾਂਗੇ। ਉਹ ਕੀਤਾ ਨੇ ਨਾ ਇਹਨਾਂ ਨੇ ਆਪ ਹੀ। ਤੁਸੀਂ ਆਪ ਹੀ ਦੇਖਿਆ ਹੋਊਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਹੀਂ ਲਾਗੂ ਕਰਾਂਗੇ। ਫਿਰ ਆਪਣੀ ਹੀ ਕਹੀ ਗੱਲ ਤੋਂ ਇਹ ਥੋੜਾ ਜਿਹਾ ਪਾਸੇ ਚੱਲ ਗਏ, ਕਹਿੰਦੇ ਕਿ ਨਹੀਂ ਜੀ ਕਰਾਂਗੇ, ਸੁਧਾਰਾਂ ਦੇ ਨਾਲ ਕਰਾਂਗੇ। ਕਾਹਦੇ ਸੁਧਾਰ ਆ? ਇਹਨਾਂ ਨੇ ਤਾਂ ਸਗੋਂ ਵਿਗਾੜ ਕਰ ਦਿੱਤੇ। ਜਿਨ੍ਹਾਂ ਦੇ ਪੁਰਾਣੀ ਡੇਟਸ ਦੇ ਵਿੱਚ, ਪੁਰਾਣੀਆਂ ਤਰੀਕਾਂ ਦੇ ਵਿੱਚ ਚਲਾਨ ਹੋਏ ਸਨ, ਉਹ ਫਾਹੇ ਚੜ ਗਏ। ਕਿਉਂ? ਕਿਉਂਕਿ ਇਹਨਾਂ ਨੇ ਐਸਾ ਤਾਣਾ ਬਾਣਾ ਬੁਣ ਦਿੱਤਾ ਕਿ ਜਿਹੜੇ RTA ਦਫ਼ਤਰ ਆ ਉਹ ਕਹਿੰਦੇ ਆ ਕਿ ਜੇ ਤੁਸੀਂ ਇੱਥੇ ਚਲਾਨ ਭੁਗਤਣਾ ਤੇ ਇਸ ਤਰ੍ਹਾਂ ਕਰੋ ਕਿ ਭਾਈ ਨਵੀਆਂ ਦਰਾਂ ਦੇ ਨਾਲ ਸਾਨੂੰ ਭੁਗਤਾਨ ਕਰ ਦਿਓ, ਤੇ ਜੇ ਪੁਰਾਣੀ ਤਰੀਕ ਦੇ ਮੁਤਾਬਕ ਚੱਲਣਾ ਤੇ ਫਿਰ ਇਸ ਤਰ੍ਹਾਂ ਕਰੋ ਕੋਰਟ ਦੇ ਵਿੱਚ ਚਲੇ ਜਾਓ, ਉੱਥੇ ਹਿਸਾਬ ਕਿਤਾਬ ਕਰ ਲਵਾਂਗੇ। ਤਾਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਵੀ ਹੋਇਆ ਪੰਜਾਬ ਤੇ ਔਰ ਦੂਸਰਾ ਇਹ ਹੈ ਕਿ ਪੰਜਾਬ ਤੇ ਜਦੋਂ ਲਾਗੂ ਹੋਇਆ ਤੇ ਲੋਕਾਂ ਤੇ ਭਾਰੀ ਪੈ ਰਿਹਾ ਉਲਟਾ। ਜਲੰਧਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਕੇਸ ਸੀਗੇ ਜਿਹੜੇ 2-2, 3-3 ਮਹੀਨੇ ਪਹਿਲਾਂ ਦੇ ਚਲਾਨ ਹੋਏ ਸੀ, ਇਹਨਾਂ ਦੇ ਇਕੱਲੇ ਹੀ ਨਹੀਂ ਗਏ ਗਾਂ, ਤੇ ਲੋਕ ਭੁਗਤ ਕੇ ਬੈਠੇ ਸੀਗੇ ਕਿ ਚਲੋ ਜਦੋਂ ਆਉਣਗੇ ਫਿਰ ਵੇਖੀ ਜਾਊਗੀ, ਭਰਾਈ ਨਹੀਂ। ਤਾਂ ਹੁਣ ਨਵੀਆਂ ਦਰਾਂ ਦੇ ਹਿਸਾਬ ਨਾਲ ਕਹਿੰਦੇ ਪੈਸੇ ਰੱਖੋ। ਤਾਂ ਇਸ ਤਰ੍ਹਾਂ ਹੀ ਆ ਕਿ ਕੱਲ੍ਹ ਨੂੰ ਹੋ ਸਕਦਾ ਕਿ ਨਾਗਰਿਕਤਾ ਸੋਧ ਬਿੱਲ ਦੇ ਵਿੱਚ, ਕਿਉਂਕਿ ਜਿੰਨਾ ਕੁ ਮਾਹਰਾਂ ਦਾ ਇੱਥੇ ਵਿਚਾਰ ਆਇਆ ਉਹ ਤੇ ਸਾਰੇ ਇਹੋ ਗੱਲ ਕਹਿੰਦੇ ਕਿ ਸਰਕਾਰਾਂ ਨਹੀਂ ਰੋਕ ਸਕਦੀਆਂ। ਜਦੋਂ ਕੇਂਦਰ ਸਰਕਾਰ ਕਰਾਉਣ ਤੇ ਆਊਗੀ, ਮਤਲਬ ਕਿ ਇਹ ਆਪਣੇ ਪੱਧਰ ਤੇ ਨਹੀਂ ਰੋਕ ਸਕਦੇ। ਪਰ ਫਿਰ ਵੀ ਚਲੋ ਸਿਆਸੀ ਤੌਰ ਤੇ ਬਿਆਨ ਦਿੱਤੀ ਜਾਂਦੇ ਆ, ਕੈਪਟਨ ਸਾਹਿਬ ਦੇਈ ਜਾਣਾ। ਇਹਨਾਂ ਨੇ ਅਸਲ ਦੇ ਵਿੱਚ ਅੱਜ ਸੰਵਿਧਾਨ ਬਚਾਓ, ਦੇਸ਼ ਬਚਾਓ ਇਸ ਤਰ੍ਹਾਂ ਦਾ ਇੱਕ ਮਾਰਚ ਕੀਤਾ ਸੀਗਾ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਇੱਕ ਛੋਟੀ ਜਿਹੀ ਰੈਲੀ ਵੀ ਕੀਤੀ ਆ।
ਉੱਥੇ ਲੁਧਿਆਣੇ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਸੀਗਾ। ਵੈਸੇ ਛੋਟੀ ਕਹਿ ਲਓ ਮੋਟੀ ਰੈਲੀ, ਕਿਉਂਕਿ ਕਾਂਗਰਸੀ ਕੋਈ ਗੁੱਸੇ ਨਾ ਹੋ ਜਾਵੇ ਕਿ ਸਾਡੀ ਆਪਦੀ ਸਰਕਾਰ ਤੇ ਰੈਲੀ ਛੋਟੀ ਕਿਸ ਤਰ੍ਹਾਂ ਰਹਿ ਗਈ। ਮੇਰਾ ਕਹਿਣ ਦਾ ਮਤਲਬ ਹੈ ਕਿ ਪ੍ਰੋਗਰਾਮ ਇਹਨਾਂ ਦਾ ਇਹ ਸੀਗਾ ਪ੍ਰੋਟੈਸਟ ਕਰਨਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਸਾਰੇ ਇੱਥੇ ਇਕੱਠੇ ਹੋ ਕੇ ਇਹੀ ਸੰਦੇਸ਼ ਦੇ ਰਹੇ ਸੀਗੇ। ਅੱਜ ਭਾਰਤ ਭੂਸ਼ਣ ਆਸ਼ੂ ਦੀ ਇੱਕ ਪੱਤਰਕਾਰ ਦੇ ਨਾਲ ਫਿਰ ਵਾਹਵਾ ਤਲਖ ਕਲਾਮੀ ਹੋਈ ਆ। ਉਹਦਾ ਕੰਮ ਇਹੋ ਹੀ ਆ, ਜਦੋਂ ਵੀ ਉਹਦਾ ਹੋਵੇ ਉਹ ਵਿਆਹ ਚਾਹੇ ਫੁੱਫੜ ਵਾਂਗੂ ਕਿਤੇ ਨਾ ਕਿਤੇ ਪੰਗਾ ਪਾ ਹੀ ਲੈਂਦਾ ਹੈ। ਸੋ ਭਾਰਤ ਭੂਸ਼ਣ ਆਸ਼ੂ ਦਾ ਵੀ ਅੱਜ ਪੱਤਰਕਾਰ ਦੇ ਨਾਲ ਪੰਗਾ ਪਿਆ। ਤਾਂ ਇਹਨਾਂ ਨੇ ਫਿਰ ਦੁਹਰਾਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਮੈਂ ਪੰਜਾਬ ਦੇ ਵਿੱਚ ਇਹ ਲਾਗੂ ਨਹੀਂ ਹੋਣ ਦਿਆਂਗਾ। ਇਹ ਕਿਵੇਂ ਰੋਕਿਆ ਜਾਊਗਾ, ਕਿਸ ਤਰੀਕੇ ਨਾਲ ਰੋਕਿਆ ਜਾਊਗਾ? ਕਿਉਂਕਿ ਦੇਖੋ ਜਿਹੜੇ ਨਰਿੰਦਰ ਮੋਦੀ ਹੈ ਉਹ ਤੇ ਅੱਜ ਟਵਿੱਟਰ ਤੇ ਇਸ ਨੂੰ ਮੁਹਿੰਮ ਦੇ ਵਿੱਚ ਉਤਾਰ ਚੁੱਕੇ ਆ, ਇਸ ਮਾਮਲੇ ਨੂੰ ਮੁਹਿੰਮ ਦੇ ਵਿੱਚ ਲੈ ਗਏ ਆ। ਮਤਲਬ ਕਿ ਟਵਿੱਟਰ ਤੇ ਉਹਨਾਂ ਨੇ ਸਮਰਥਨ ਮੰਗ ਲਿਆ ਦੇਸ਼ ਤੋਂ। ਹੁਣ ਜਦੋਂ ਪ੍ਰਧਾਨ ਮੰਤਰੀ ਸਮਰਥਨ ਮੰਗ ਲਵੇ ਉਹ ਵੀ ਟਵਿੱਟਰ ਤੇ ਸਮਰਥਨ ਨਾ ਜੁਟੇ, ਐਸਾ ਹੋ ਹੀ ਨਹੀਂ ਸਕਦਾ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਹੁਣ ਪਿੱਛੇ ਪੈਰ ਤੇ ਹਟਾ ਨਹੀਂ ਸਕਣਗੇ। ਜੋ ਇਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਇਹ ਅੱਗੇ ਹੀ ਜਾਣਗੇ, ਗਾੜੀ ਜਾਣਗੇ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਤੌਰ ਤੇ ਰੋਕਣ ਚ ਸਮਰੱਥ ਹੈ? ਇਹ ਵੱਡਾ ਸਵਾਲ ਹੈ। ਜੇ ਹੈ ਤੇ ਉਹ ਦਿਖਾ ਦੇਵੇ ਆਪਣੀ, ਉਹਦੇ ਜੋ ਪਟਾਰੀ ਦੇ ਵਿੱਚ ਹੈ ਉਹ ਕਿਹਾ ਮੰਤਰ ਮੇਰੇ ਕੋਲ ਹੈਗਾ, ਮੰਤਰ ਮਾਰ ਕੇ ਮੈਂ ਰੋਕ ਲੈਣਾ ਵਾ, ਤਾਂ ਲੋਕਾਂ ਨੂੰ ਵੀ ਘੱਟੋ ਘੱਟ ਥੋੜਾ ਪ੍ਰਭਾਸ ਹੋ ਜਾਊਗਾ ਕਿ ਹਾਂ ਕੈਪਟਨ ਅਮਰਿੰਦਰ ਸਿੰਘ ਕੋਲ ਆ ਹੈ। ਬਾਕੀ ਇਸ ਮਾਮਲੇ ਦੇ ਵਿੱਚ ਹੁਣ ਗੱਲਾਂ ਜਿਹੜੀਆਂ ਉਹ ਅਗਾਂਹ ਤੱਕ ਚਲੇ ਗਈਆਂ। ਅੱਜ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ 16 ਜਿਹੜੇ ਹੈਗੇ ਸਫਾਰਤਖਾਨਿਆਂ ਦੇ ਜਿਹੜੇ ਸਫਾਰਤੀ ਅਫਸਰ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਦਿੱਤੀ ਗਈ ਆ, ਰਿਪੋਰਟ ਛਾਇਆ ਹੋਈ ਹੈ ਅੰਗਰੇਜ਼ੀ ਅਖਬਾਰ 'ਚ। 16 ਦੇਸ਼ਾਂ ਦੇ ਰਾਜਦੂਤ ਜਿਹੜੇ ਆ ਸਫਾਰਤ ਖਾਨੇ ਦੇ ਜਿਹੜੇ ਸਫਾਰਤੀ ਅਫਸਰ ਆ ਉਹ ਇਹ ਗੱਲ ਕਹਿੰਦੇ ਆ ਕਿ ਭਾਰਤ ਆਪਣੇ ਦੋਸਤਾਂ ਨੂੰ ਬਹੁਤ ਜਲਦੀ ਖੋ ਰਿਹਾ ਹੈ। ਤਾਂ ਦੇਖੋ ਨੀਤੀ ਦੇ ਲਿਹਾਜ਼ ਨਾਲ ਜੇ ਅਸੀਂ ਦੇਖੀਏ ਉਧਰ UAE ਦੇ ਵਿੱਚ ਮਾਮਲਾ ਜਿਹੜਾ ਉਹ ਗਾਂ ਹੋਰ ਵੱਧ ਗਿਆ। ਜਿਹੜਾ ਇਸਲਾਮਿਕ ਸੰਗਠਨ ਆ ਜਿਹਨੂੰ ਸ਼ਾਇਦ OIC ਕਹਿ ਦਿੰਦੇ ਆ, ਮੈਨੂੰ ਪੱਕਾ ਨਾਮ ਨਹੀਂ ਪਤਾ, ਮੁਸਲਮਾਨ ਦੇਸ਼ਾਂ ਦਾ ਇੱਕ ਸੰਗਠਨ ਆ, 25-30 ਦੇਸ਼ ਆ, 25-30 ਨਹੀਂ ਜ਼ਿਆਦਾ ਹੀ ਹੋਣੇ ਆ ਉਹਦੇ 'ਚ। ਤਾਂ ਉਹ ਜਿਹੜੇ ਦੇਸ਼ ਆ ਉਹ ਸਾਰੇ ਇਕੱਠੇ ਹੋ ਗਏ ਆ। ਤਾਂ ਉੱਥੇ ਮੁੱਦਾ ਕੀ ਵਿਚਾਰਿਆ ਜਾ ਰਿਹਾ? ਮੁੱਦਾ ਵਿਚਾਰਿਆ ਜਾ ਰਿਹਾ ਕਸ਼ਮੀਰ ਦਾ। ਇਹ ਵੇਖਣ ਵਾਲੀ ਗੱਲ ਹੈ ਕਿ ਕਸ਼ਮੀਰ ਦੇ ਮੁੱਦੇ ਦਾ ਵੀ ਕੌਮਾਂਤਰੀਕਰਨ ਹੋ ਗਿਆ। OIC ਕਹਿ ਦਿੰਦੇ ਆ ਜਿਹਨੂੰ, ਮਤਲਬ ਕਿ ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ। ਤਾਂ ਉਹ ਦੇਸ਼ ਜਿਹੜੇ ਆ ਇਸਲਾਮਿਕ ਦੇਸ਼ ਆ ਉਹ ਇਕੱਠੇ ਹੋ ਕੇ ਕਸ਼ਮੀਰ ਦੇ ਮੁੱਦੇ ਤੇ ਮੀਟਿੰਗ ਕਰਨ ਜਾ ਰਹੇ। ਤਾਂ ਉਹਦਾ ਵੀ ਕੌਮਾਂਤਰੀਕਰਨ ਹੋ ਗਿਆ। ਸੋ ਇਹ ਸਾਰਾ ਕੁਛ ਹੈ ਜਿਹੜਾ ਚੱਲਦਾ ਪਿਆ। ਤੇ ਅਲ ਜਜ਼ੀਰਾ ਦੀ ਇੱਕ ਰਿਪੋਰਟ ਆਈ ਪਈ ਆ, ਉਹਦੇ ਵਿੱਚ ਉਹਨਾਂ ਨੇ ਜੋ ਖੁਲਾਸੇ ਕੀਤੇ, ਕਹਿੰਦੇ ਕਿ ਜੋ ਇਹਨਾਂ ਦਾ ਟੂਰਿਜ਼ਮ ਸੀਗਾ ਜਿਹੜਾ ਕਿ ਆਪਾਂ ਕਹਿ ਦਿੰਦੇ ਕੌਮਾਂਤਰੀ ਟੂਰਿਜ਼ਮ, ਤਾਂ ਕੌਮਾਂਤਰੀ ਟੂਰਿਜ਼ਮ ਜਿਹੜਾ ਭਾਰਤ ਦੇ ਵਿੱਚ ਆਉਂਦਾ ਸੀਗਾ ਉਹ ਬਹੁਤ ਹੱਦ ਤੱਕ ਪ੍ਰਭਾਵਿਤ ਹੋਇਆ। ਲੋਕ ਡਰ ਰਹੇ ਆ, ਤਾਂ ਪ੍ਰਭਾਵ ਪੈ ਰਿਹਾ। ਹੁਣ ਸਿਆਸਤ ਜਿਹੜੀ ਉਹ ਆਪਣੇ ਪੱਧਰ ਤੇ ਪ੍ਰਭਾਵ ਇੱਕ ਦੂਜੇ ਤੇ ਪਾਉਣ ਦਾ ਯਤਨ ਕਰਦੀ ਪਈ ਆ। ਪਰ ਜਿਹੜੇ ਲੋਕ ਕਹਿੰਦੇ ਆ ਕਿ ਸੰਵਿਧਾਨ ਬਚਾਓ, ਫਲਾਨ ਕਰੋ, ਧਮਕਾਣ ਕਰੋ, ਬੰਦਾ ਪੁੱਛੇ ਕਿ ਜਦੋਂ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ ਉਦੋਂ ਕਿਹੜਾ ਸੰਵਿਧਾਨ ਬਚਾਇਆ ਜਾ ਰਿਹਾ ਸੀਗਾ? ਉਸ ਵੇਲੇ ਕਿਹੜਾ ਸੰਵਿਧਾਨ ਬਚਾਇਆ ਜਾ ਰਿਹਾ ਸੀਗਾ? ਸੋ ਸੰਵਿਧਾਨ ਦੀਆਂ ਧੱਜੀਆਂ ਸਾਰੇ ਹੀ ਉਡਾਉਂਦੇ ਆ। ਜੋ ਉਸ ਵੇਲੇ ਇੰਦਰਾ ਨੇ ਕੀਤਾ, ਜੋ ਅੱਜ ਹੋ ਰਿਹਾ, ਉਹਨਾਂ ਦੇ ਵਿੱਚ ਫਰਕ ਸਿਰਫ ਤੇ ਸਿਰਫ ਇਹੋ ਹੀ ਆ ਕਿ ਇੱਕ ਥਾਂ ਤੋਂ ਪਰਦਾ ਚੁੱਕਿਆ ਗਿਆ ਸੀ, ਹੁਣ ਥੋੜਾ ਜਿਹਾ ਮਾਮਲਾ ਪਰਦਾ ਨਸ਼ੀਨ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ SGPC ਜਿਹੜੇ ਪ੍ਰਧਾਨ ਲੌਂਗੋਵਾਲ ਹੋਣਾ ਨੇ ਕੀਤੀ ਹੈ ਰਾਜੋਆਣਾ ਦੀ ਭੈਣ ਦੇ ਨਾਲ ਮੁਲਾਕਾਤ। ਦੇਖੋ ਰਾਜੋਆਣਾ ਨੇ ਐਲਾਨ ਕਰ ਦਿੱਤਾ ਸੀਗਾ ਕਿ ਮੈਂ 11 ਜਨਵਰੀ ਤੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੂੰਗਾ। ਤੇ ਉਸ ਤੋਂ ਬਾਅਦ ਅਕਾਲੀਆਂ ਨੂੰ ਤੇ SGPC ਵਾਲਿਆਂ ਨੂੰ ਇਹਨਾਂ ਨੇ ਲੰਮੇ ਹੱਥੀ ਲਿਆ ਸੀਗਾ। ਕਾਫੀ ਜ਼ਿਆਦਾ ਆਲੋਚਨਾ ਹੋਈ ਸੀਗੀ ਇਹਨਾਂ ਵੱਲੋਂ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਵੇਲਾ ਉਹ ਸੀਗਾ ਜਦੋਂ ਰਾਜੋਆਣਾ ਸਾਹਿਬ ਬੜੇ ਗੁਣ ਗਾਉਂਦੇ ਸੀਗੇ ਅਕਾਲੀਆਂ ਦੇ ਕਿ ਹਰ ਇੱਕ ਮਰਦ ਦੀ ਦਵਾ ਅਕਾਲੀ ਨੇ, ਚਾਹੇ ਸਿੱਖਾਂ ਦੀ ਗੱਲ ਕਰ ਲਓ, ਚਾਹੇ ਪੰਜਾਬ ਦੀ ਗੱਲ ਕਰ ਲਓ। ਔਰ ਇੱਕ ਪੱਤਰ ਤੇ ਇਹੋ ਜਿਹਾ ਸੀਗਾ ਮੇਰੇ ਖਿਆਲ ਦੇ ਨਾਲ ਕੁਛ ਮਹੀਨੇ ਪਹਿਲਾਂ ਹੀ ਆਇਆ ਸੀ ਉਹ ਪੱਤਰ, ਜਿਹਦੇ ਵਿੱਚ ਉਹਨਾਂ ਨੇ ਰੈਫਰੈਂਡਮ ਕਰਾਉਣ ਵਾਲਿਆਂ ਨੂੰ ਲੈ ਕੇ, ਫਿਰ ਉਸ ਤੋਂ ਬਾਅਦ ਖਾਲਿਸਤਾਨੀ, ਉਸ ਤੋਂ ਬਾਅਦ ਜਿਹੜੇ ਬਾਹਰ ਵਸਦੇ ਖਾਲਿਸਤਾਨੀ ਸਪੋਰਟਰ ਆ, ਔਰ ਇੱਥੋਂ ਤੱਕ ਕਿ ਕਾਂਗਰਸੀਆਂ ਨੂੰ ਬਹੁਤ ਲੰਮੇ ਹੱਥੀ ਲਿਆ ਸੀਗਾ, ਬਹੁਤ ਲੰਮੇ ਹੱਥੀ। ਉਸ ਤੋਂ ਬਾਅਦ ਫਿਰ ਤੁਸੀਂ ਦੇਖਦੇ ਹੀ ਆ ਕਿ ਇਸ ਵੇਲੇ ਰਾਜੋਆਣਾ ਜਿਹੜਾ ਉਹ
ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਆਸੀ ਤੌਰ ਤੇ ਥੋੜਾ ਜਿਹਾ ਜਿੱਦਾਂ ਅਕਾਲੀ ਇਸ ਮਾਮਲੇ ਦੇ ਵਿੱਚ ਲਾਭ ਚਾਹੁੰਦੇ ਸੀਗੇ ਰਾਜੋਆਣਾ ਦਾ ਮੁੱਦਾ ਚੁੱਕ ਕੇ, ਉਹ ਥੋੜਾ ਜਿਹਾ ਅਕਾਲੀ ਦਲ ਤੋਂ ਹੀ ਨਾਰਾਜ਼ ਨਜ਼ਰ ਆ ਰਿਹਾ। ਔਰ ਕਾਤੋਂ ਵਾਪਰਿਆ ਉਹ ਆਪਾਂ ਨੂੰ ਵੀ ਪਤਾ, ਕਿਉਂਕਿ ਅਕਾਲੀਆਂ ਨੇ ਰੌਲਾ ਪਾ ਦਿੱਤਾ, ਕ੍ਰੈਡਿਟ ਵਾਰ ਵੀ ਇੱਥੇ ਲੜੀ ਗਈ, ਬਹੁਤ ਖਬਰਾਂ ਵੀ ਲੱਗ ਗਈਆਂ ਕਿ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਦੂਜੇ ਨੂੰ ਵਧਾਈ ਵੀ ਦੇ ਦਿੱਤੀ, ਸਾਰਾ ਕੁਝ ਹੋ ਗਿਆ। ਪਰ ਹੋਇਆ ਕਿ ਅਮਿਤ ਸ਼ਾਹ ਉੱਥੇ ਜਦੋਂ ਸਦਨ ਦੇ ਵਿੱਚ ਬੋਲਿਆ, ਉਹਨੇ ਆਖਿਆ ਕੋਈ ਗੱਲ ਹੀ ਨਹੀਂ ਹੋਈ। ਤੇ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਪਤਾ ਨਹੀਂ ਕੀ ਮਜਬੂਰੀ ਸੀਗੀ, ਇਹਨਾਂ ਨੇ ਉੱਚੀ ਸੁਰ ਵੀ ਨਹੀਂ ਕੱਢਿਆ ਇਸ ਬਾਬਤ। ਮਤਲਬ ਇੱਕ ਅਮਿਤ ਸ਼ਾਹ ਦਾ ਬਿਆਨ ਆਉਂਦਾ, ਹੁਣ ਦੇਖੋ ਕੋਈ ਸਦਨ 'ਚ ਖੜ ਕੇ ਇਸ ਤਰ੍ਹਾਂ ਦੇਸ਼ ਨੂੰ ਦੱਸ ਨਹੀਂ ਰਿਹਾ ਕਿ ਉਹ ਪੱਤਰ ਕੇਂਦਰ ਵੱਲੋਂ ਜਿਹੜਾ ਭੇਜਿਆ ਗਿਆ ਸੀ ਉਹ ਸਹੀ ਸੀਗਾ ਜਾਂ ਇਹ ਅਮਿਤ ਸ਼ਾਹ ਦਾ ਬਿਆਨ ਸਹੀ ਹੈ ਜੋ ਸਦਨ 'ਚ ਦਿੱਤਾ ਜਾ ਰਿਹਾ। ਅਕਾਲੀ ਮਾੜਾ ਜਿਹਾ ਉੱਚੀ ਸੁਰ ਵੀ ਨਹੀਂ ਕੱਢ ਸਕੇ ਉਸ ਬਿਆਨ ਦੇ ਉਲਟ ਕਿ ਭਾਈ ਤੁਸੀਂ ਕਰ ਕੀ ਰਹੇ ਹੋ। ਹਾਂਜੀ ਅਸੀਂ ਮਿਲਾਂਗੇ 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 ਮਿਲਾਂਗੇ, ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਹੁੰਦਾ ਰਾਜਨੀਤੀ ਦੇ ਵਿੱਚ ਸਾਰਾ ਪੈਂਤਰਾ। ਤਾਂ ਫਿਰ ਇਸ ਚੀਜ਼ ਤੋਂ ਬਾਅਦ ਇਹ ਐਲਾਨ ਕਰਦਾ ਰਾਜੋਆਣਾ ਕਿ ਹਾਂਜੀ ਮੈਂ ਹੁਣ ਬੈਠੂੰਗਾ ਭੁੱਖ ਹੜਤਾਲ ਤੇ। ਫਿਰ ਉਸ ਤੋਂ ਬਾਅਦ ਹੁਣ ਹਰਕਤ ਦੇ ਵਿੱਚ ਆਏ ਆ TPC ਵਾਲੇ, ਉਹਨਾਂ ਨੇ ਮੁਲਾਕਾਤ ਕੀਤੀ ਆ, ਸੁਪਰੀਮ ਕੋਰਟ ਦਾ ਵਕੀਲ ਮੁਹੱਈਆ ਕਰਵਾਉਣ ਦਾ, ਤਰੱਦਦ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ, ਕੇਸ ਅਖੇ ਲੜਿਆ ਜਾਊਗਾ। ਕਿਉਂਕਿ ਉਹਨਾਂ ਦਾ ਕਹਿਣਾ ਕੀ ਆ, ਉਹ ਕਹਿੰਦੇ ਆ ਕਿ ਸਾਡੀ ਜਿਹੜੀ ਇਹਨਾਂ ਨੇ ਅਪੀਲ ਪਾਈ ਸੀ SGPC ਨੇ, ਕਿਉਂਕਿ ਇਸ ਮਾਮਲੇ 'ਚ ਅਪੀਲ ਪਾ ਦਿੱਤੀ ਸੀਗੀ ਜਿਸ ਵੇਲੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲੱਗੇ ਸੀਗੇ, 2012 ਦੀ ਗੱਲ ਆ। ਉਸ ਵੇਲੇ ਇਹਨਾਂ ਨੇ ਪਟੀਸ਼ਨ ਪਾ ਦਿੱਤੀ ਸੀ, ਉਹ ਪਟੀਸ਼ਨ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਰਿਹਾ। ਤਾਂ ਇਹ ਕਹਿੰਦੇ ਆ ਕਿ ਸਾਡੀ ਉਹ ਜਿਹੜੀ ਪਟੀਸ਼ਨ ਸੀਗੀ ਉਹ ਪਰੇਸ਼ਾਨੀ ਦਾ ਸਬਬ ਬਣੀ ਹੋਈ ਆ, ਤਾਂ ਉਹਦਾ ਨਿਪਟਾਰਾ ਨਵੇੜਾ ਜਿਹੜਾ ਜਲਦੀ ਹੋਣਾ ਚਾਹੀਦਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਚਾਹੇ SGPC ਹੋਵੇ, ਉਹ ਇਸ ਮਾਮਲੇ ਦੇ ਵਿੱਚ ਸੰਜੀਦਗੀ ਨਹੀਂ ਦਿਖਾ ਰਹੇ। ਤਾਂ ਇਹ ਇੱਕ ਬਹੁਤ ਵੱਡਾ ਦੋਸ਼ ਹੈ ਕਿ ਜਿਹੜੇ ਲੋਕ ਹੁਣ ਤੱਕ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਤੇ ਅਗਾਂਹ ਆ ਕੇ ਲੜਾਈ ਵੀ ਲੜਦੇ ਰਹੇ, ਰਾਜਨੀਤੀ ਵੀ ਕਰਦੇ ਰਹੇ, ਕਿ ਉਹਨਾਂ ਦੇ ਉਲਟ ਹੀ ਰਾਜੋਆਣਾ ਜਿਹੜਾ ਫੜ ਜਾਂਦਾ, ਤਾਂ ਫਿਰ ਹਲਚਲ ਹੋਣੀ ਸੁਭਾਵਿਕ ਆ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਗੋਬਿੰਦ ਸਿੰਘ ਲੰਗੋਵਾਲ ਹੋਣੀ ਗੁਰਦੁਆਰੇ ਦੇ ਸੁਧਾਰ ਜਿਹੜੇ ਆ ਗੁਰਦੁਆਰਿਆਂ ਦੇ, ਉਹਨਾਂ ਬਾਬਤ ਕੰਮ ਘੱਟ ਕਰਦੇ ਆ, ਤੇ ਜੋ ਅਕਾਲੀਆਂ ਵਾਸਤੇ ਸੁਧਾਰ ਹੋਣੇ ਚਾਹੀਦੇ ਅੱਗੇ ਚੱਲ ਕੇ ਉਹਨਾਂ ਵਾਸਤੇ ਵਧੇਰੇ ਕੰਮ ਕਰਦੇ ਨਜ਼ਰ ਆਉਂਦੇ ਆ, ਪੂਰੇ ਐਕਟਿਵ ਰਹਿੰਦੇ ਇਹੋ ਜਿਹੇ ਮਾਮਲਿਆਂ 'ਚ। ਸਹੀ ਗੱਲ ਆ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ SGPC ਵੱਲੋਂ ਕਰਤਾਰਪੁਰ ਸਾਹਿਬ ਭੇਜੇ ਜਾਂਦੇ ਕੀਰਤਨੀ ਜਥੇ ਤੇ ਰੋਕ। ਦੇਖੋ ਇਹ SGPC ਨੇ ਜਥੇ ਭੇਜਣ ਦਾ ਐਲਾਨ ਕੀਤਾ ਸੀਗਾ, ਜਥੇ ਗਏ ਵੀ ਆ। ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਇਹ ਖਬਰ ਆਉਣ ਡਈ ਆ ਕਿ ਜਿਹੜੀ ਆਮਦ ਹੁੰਦੀ ਸੀ ਉੱਥੇ ਕਰਤਾਰਪੁਰ ਸਾਹਿਬ ਦੇ ਵਿਖੇ ਕੀਰਤਨੀ ਜਥਿਆਂ ਦੀ, ਉਹ ਉਹਨਾਂ ਨੇ ਰੋਕ ਦਿੱਤੀ ਆ। ਤੇ ਮੁੱਢਲੀ ਜਿਹੜੀ ਜਾਣਕਾਰੀ ਮਿਲਣ ਡਈ ਆ ਉਹ ਇਹੋ ਆ ਕਿ ਉਹ ਕਹਿੰਦੇ ਆ ਕਿ ਜੋ ਦੋਵਾਂ ਦੇਸ਼ਾਂ ਦੀਆਂ ਕੋਈ ਵੀ ਚਾਹੇ ਸੰਸਥਾਵਾਂ ਹੋਣ, ਉਹਨਾਂ ਵਿਚਾਲੇ ਜਿਹੜਾ ਪ੍ਰੋਟੋਕਾਲ ਤੇ ਜਿਹੜਾ ਪ੍ਰੋਟੋਕਾਲ ਦਾ ਜੋ ਤਾਲਮੇਲ ਹੁੰਦਾ, ਉਹਦਾ ਜੋ ਹੋਣਾ ਚਾਹੀਦਾ ਨਿਰਵਾਹ, ਉਹ ਨਹੀਂ ਹੋ ਪਾ ਰਿਹਾ। ਤਾਂ ਲਿਹਾਜ਼ਾ ਅਸੀਂ ਇਸ ਚੀਜ਼ ਨੂੰ ਰੋਕ ਰਹੇ ਹਾਂ, ਇਸ ਪ੍ਰਕਿਰਿਆ ਨੂੰ ਰੋਕ ਰਹੇ ਹਾਂ। 6 ਜਨਵਰੀ ਨੂੰ ਅਸੀਂ ਇੱਕ ਬੈਠਕ ਕਰਾਂਗੇ, ਮੀਟਿੰਗ ਕਰਾਂਗੇ, ਉਸ ਤੋਂ ਬਾਅਦ ਫਿਰ ਅਗਲਾ ਫੈਸਲਾ ਜਿਹੜਾ ਉਹ ਅਸੀਂ ਦੱਸ ਦੇਵਾਂਗੇ। ਤਾਂ ਤੁਹਾਨੂੰ ਯਾਦ ਹੋਣਾ ਕਿ SGPC ਨੇ ਆਪਣੇ ਪੱਧਰ ਤੇ ਇੱਕ ਯਤਨ ਸ਼ੁਰੂ ਕਰ ਦਿੱਤਾ ਸੀਗਾ ਕਿ ਰੋਜ਼ਾਨਾ ਇੱਕ ਕੀਰਤਨੀ ਜਥਾ ਜਿਹੜਾ ਉਹ ਉੱਥੇ ਜਾਂਦਾ ਸੀਗਾ ਸੇਵਾ ਵਾਸਤੇ, ਔਰ ਉਸ ਤੋਂ ਬਾਅਦ ਫਿਰ ਪਰਤੇ ਆਉਂਦਾ ਸੀਗਾ। ਪਰ ਪਿੱਛੇ ਜੇ ਇੱਕ ਖਬਰ ਸੁਣਨ ਨੂੰ ਮਿਲੀ ਸੀਗੀ ਕਿ SGPC ਨੇ ਮੰਗ ਕੀਤੀ ਆ, ਡਿਮਾਂਡ ਕੀਤੀ ਆ ਕਿ ਸਾਡੇ ਕੁਛ ਲਾਂਗਰੀ ਸੇਵਾਦਾਰ ਤੇ ਜਿਹੜੇ ਕੀਰਤਨੀ ਸੇਵਾਦਾਰ ਆ, ਉਹਨਾਂ ਦੀ ਸਟੇ ਵਾਸਤੇ ਉੱਥੇ ਪ੍ਰਬੰਧ ਕਰ ਦਿਓ ਤੇ 10-10 ਦਿਨ ਦਾ ਘੱਟੋ ਘੱਟ ਵੀਜ਼ਾ ਜਿਹੜਾ ਉਹ ਇਹਨਾਂ ਨੂੰ ਪ੍ਰਦਾਨ ਕਰੋ। ਤੇ ਉਹ ਜਿਹੜੀ ਮੰਗ ਸੀਗੀ ਉਹ ਤੇ ਵਿੱਚ ਰਹਿ ਗਈ ਆ, ਲਟਕ ਗਈ ਆ। ਇੱਧਰ ਪਾਕਿਸਤਾਨੀਆਂ ਨੇ ਤੇ ਇਹ ਕਹਿ ਦਿੱਤਾ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਕਮੇਟੀ ਹੈ ਨਾ, ਜਿਵੇਂ ਆਪਣੇ SGPC ਹੈ, ਉਹਨਾਂ ਦੀ ਵੀ ਉੱਧਰਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਾਕਿਸਤਾਨ ਦੀ। ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ 6 ਜਨਵਰੀ ਤੱਕ ਇਹ ਸਾਰੀਆਂ ਚੀਜ਼ਾਂ ਹਾਲੇ ਮੁਲਤਵੀ ਰੱਖਦੇ ਆ। ਉਸ ਤੋਂ ਬਾਅਦ ਨਵੇਂ ਮਾਮਲੇ ਤੇ ਪਹੁੰਚਾਂਗੇ, ਨਵੇਂ ਨਿਰਣੇ ਤੇ ਪਹੁੰਚਾਂਗੇ, ਤੇ ਉਸ ਤੋਂ ਬਾਅਦ ਫਿਰ ਅੱਗੇ ਤੁਰਾਂਗੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਾਵਰ ਮਿਨਿਸਟਰ ਨੇ ਪਾਵਰ ਕਾਮ ਦੇ ਚੇਅਰਮੈਨ ਨੂੰ ਦੱਸਿਆ ਜ਼ੀਰੋ। ਦੇਖੋ ਇਹਨਾਂ ਚੋਂ ਹੀਰੋ ਕਿਹੜਾ ਉਹ ਵੀ ਦੱਸ ਦੇਣ ਨਾਲ ਕਿ
ਜੋ ਸਰਕਾਰ ਚੱਲ ਰਹੀ ਆ ਉਹਦੇ ਵਿੱਚ ਸ਼ਕਤੀਮਾਨ ਕਿਹੜਾ ਸਾਰੇ ਹੀ ਨਜ਼ਰ ਜਿਹੜੇ ਆ ਨਾ ਉਹ ਜਿਵੇਂ ਮਸ਼ਹੂਰੀ ਨਹੀਂ ਸੀ ਆਉਂਦੀ ਹੁੰਦੀ ਦੂਰਦਰਸ਼ਨ ਤੇ ਇਹ ਵਿਚਾਰਾ ਕੰਮ ਕਾ ਬੋਝ ਕਾ ਮਾਰਾ, ਸਾਰੇ ਕੰਮ ਦੇ ਬੋਝ ਦੇ ਮਾਰੇ ਆ। ਤਾਂ ਕੰਮ ਕਾਹਦਾ, ਬਸ ਸਿਰਫ ਤੇ ਸਿਰਫ ਇਹ ਆ ਕਿ ਗੱਡੀ ਕਿਸ ਤਰ੍ਹਾਂ ਚੱਲਣੀ ਚਾਹੀਦੀ, ਹੋਰ ਇਹਨਾਂ ਨੂੰ ਕੰਮ ਕੀ ਆ। ਉਸ ਕੰਮ ਦੇ ਬੋਝ ਦੇ ਥੱਲੇ ਹੀ ਦੱਬੇ ਪਏ ਆ ਇਹ ਹੀਰੋ ਜਿਹੜੇ ਆ। ਉਹ ਤੇ ਮਿਲਣੇ ਹਾਲੇ ਬਾਕੀ ਆ, ਪੰਜਾਬ ਦੀ ਕਿਸਮਤ ਨੂੰ, ਪੰਜਾਬ ਦੀ ਤਕਦੀਰ ਨੂੰ ਮਿਲਣੇ ਬਾਕੀ ਆ। ਸ਼ਾਇਦ ਦੇਖੋ ਹੋ ਸਕਦਾ ਆਉਣ ਵਾਲੇ ਸਮੇਂ 'ਚ ਮਿਲ ਜਾਣ। ਤਾਂ ਜ਼ੀਰੋ ਕਿਹਾ ਵਾ ਇਹ ਜਿਹੜੇ ਹੈਗੇ ਆ ਪਾਵਰ ਦੇ ਮਿਨਿਸਟਰ, ਤੇ ਕਿਆ ਕਿਹਨੂੰ ਆ ਜਿਹੜੇ ਪਾਵਰਕਾਮ ਦੇ ਚੇਅਰਮੈਨ ਆ। ਤਾਂ ਇਹ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਦਾ ਤਾਲਮੇਲ ਕਿਹੋ ਜਿਹਾ। ਕਿਉਂਕਿ ਤੁਸੀਂ ਦੇਖੋ ਜਿਹੜਾ ਹੁੰਦਾ ਆਂਦੇ ਹੁੰਦੇ ਆ ਕਿ ਘਰ ਦੇ ਭਾਗ ਜੋੜੀਆਂ ਦਿਸ ਪੈਂਦੇ ਆ ਜੀ, ਜਿਹੜੇ ਪਾਥੀਆਂ ਵਾਲੇ ਪਿੰਡ ਆ ਉਹ ਗੀਰਿਆਂ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਕਿੰਨੀਆਂ ਕੁ ਪਾਥੀਆਂ ਪਈਆਂ ਨੇ। ਤਾਂ ਕਿਉਂਕਿ ਦੇਖੋ ਇਹਨਾਂ ਦਾ ਜਿਹੜਾ ਤਾਣਾ ਬਾਣਾ ਹੈ ਸਰਕਾਰ ਦਾ ਉਹ ਐਸਾ ਉਲਝਿਆ ਹੋਇਆ ਕਿ ਉਹ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਕਹਾਣੀ ਦੇ ਰੂਪ ਦੇ ਵਿੱਚ ਸੜਕ ਤੇ ਆ ਜਾਂਦਾ ਜਾਂ ਮੀਡੀਆ 'ਚ ਆ ਜਾਂਦਾ। ਚਾਹੇ ਇਹਨਾਂ ਦੇ MLA ਹੋਣ, ਚਾਹੇ ਸਿੱਧੂ ਹੋਵੇ, ਚਾਹੇ ਰੰਧਾਵਾ ਹੋਵੇ, ਚਾਹੇ ਆਸ਼ੂ ਹੋਵੇ, ਚਾਹੇ ਹੋਰ ਹੋਣ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਂਦਾ ਕਿ ਅੰਦਰ ਖਾਤੇ ਇਹਨਾਂ ਦਾ ਤਾਲਮੇਲ ਕਿਸ ਤਰ੍ਹਾਂ ਦਾ ਚੱਲਦਾ ਹੈ, ਕਿ ਟੀਮ ਵਰਕ ਜਿਹੜਾ ਹੁੰਦਾ ਤਾਂ ਉਹ ਟੀਮ ਵਰਕ ਕਿਸ ਤਰ੍ਹਾਂ ਇੰਪਲੀਮੈਂਟ ਹੋ ਰਿਹਾ, ਕਿਸ ਤਰ੍ਹਾਂ ਲਾਗੂ ਹੋ ਰਿਹਾ, ਕਿਸ ਤਰ੍ਹਾਂ ਅਮਲ 'ਚ ਲਿਆਂਦਾ ਜਾ ਰਿਹਾ, ਉਹਦੀਆਂ ਵੰਨਗੀਆਂ ਜਿਹੜੀਆਂ ਮਿਲਦੀਆਂ ਰਹਿੰਦੀਆਂ। ਤਾਂ ਜਿਹੜੇ ਪਾਵਰ ਦੇ ਮਿਨਿਸਟਰ ਆ ਇੱਥੇ ਗੁਰਪ੍ਰੀਤ ਸਿੰਘ ਕਾਂਗੜ, ਉਹ ਕਹਿੰਦੇ ਆ ਜੀ ਕਿ ਦੇਖੋ ਚੇਅਰਮੈਨ ਲਾਉਣਾ ਜਿਹੜਾ ਉਹ ਬਹੁਤ ਵੱਡੀ ਭੁੱਲ ਸੀ, ਮਤਲਬ ਕਿ ਇਹਨਾਂ ਦੀ ਕਾਬਲੀਅਤ ਹੈ ਜਿਹੜੀ ਉਹ ਜ਼ੀਰੋ ਆ ਜੀ। ਹਾਲਾਂਕਿ ਜਦੋਂ ਬਲਦੇਵ ਸਿੰਘ ਸਰਾਂ ਹੋਰਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀਗਾ ਤਾਂ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਤੁਹਾਨੂੰ ਅੱਜ ਵੀ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕੈਰੀਅਰ ਤੇ ਉਹਨਾਂ ਦੀ ਕਾਬਲੀਅਤ ਬਾਰੇ ਬਹੁਤ ਸੋਲੇ ਗਾਏ ਗਏ ਸੀਗੇ। ਰੌਲਾ ਇਹ ਆ ਕਿ ਹੁਣ ਦੇਖੋ ਜੇ ਕੋਈ ਕਾਬਲੀਅਤ ਰੱਖਦਾ ਵੀ ਹੋਵੇ ਬੰਦਾ ਤੇ ਜਦੋਂ ਸਰਕਾਰ ਦੇ ਵਿੱਚ ਕੁਝ ਐਸਾ ਮਾਹੌਲ ਬਣਿਆ ਹੋਵੇ ਫਿਰ ਉਹਦੀ ਕਾਬਲੀਅਤ, ਉਹਦਾ ਕੈਰੀਅਰ ਕਰੂਗਾ ਵੀ ਕੀ। ਹਾਲਾਂਕਿ ਜਿਹੜੇ ਹੈਗੇ ਆ ਸਰਾਂ ਸਾਹਿਬ ਉਹ ਕਹਿੰਦੇ ਆ ਕਿ ਮੈਂ ਕਿਸੇ ਵੀ ਕਿਸਮ ਦਾ ਇਸ ਤਰ੍ਹਾਂ ਮਾਮਲੇ ਵਿੱਚ ਬਿਆਨ ਨਹੀਂ ਦੇਣਾ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਬਿਜਲੀ ਦੇ ਰੇਟ ਵਧਣ ਪਿੱਛੇ ਕਿਹੜੇ ਕਾਰਨ ਆ। ਹੁਣ ਤੁਸੀਂ ਦੇਖੋ ਕਿਉਂਕਿ ਰੌਲਾ ਪਿਆ ਵਾ ਬਿਜਲੀ ਦੇ ਰੇਟਾਂ ਦਾ, ਬਿਜਲੀ ਦੇ ਰੇਟਾਂ ਨੂੰ ਲੈ ਕੇ ਸੁਨੀਲ ਜਾਖੜ ਵੀ ਨਾਰਾਜ਼ਗੀ ਜਤਾ ਚੁੱਕਾ ਵਾ, ਮਨਪ੍ਰੀਤ ਬਾਦਲ ਵੀ ਸਿੱਧੇ ਰੂਪ ਦੇ ਵਿੱਚ, ਰਾਣਾ ਗੁਰਜੀਤ ਵੀ, ਹੋਰ ਵੀ, ਕਿਉਂਕਿ ਜਿਹੜੇ ਕਾਂਗਰਸੀ ਉਹ ਵੀ ਦਬਾਅ ਬਣਾ ਰਹੇ ਆ ਕਿ ਰੇਟ ਨਾ ਵਧਾਓ, ਇੰਨੇ ਇਕੱਠੇ ਰੇਟ ਜੇ ਵਧਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਇਹਦਾ ਜਵਾਬ ਦੇਣਾ। ਤਾਂ ਹੁਣ ਬਲੀ ਦਾ ਬੱਕਰਾ ਮੇਰੇ ਖਿਆਲ ਦੇ ਨਾਲ ਲੱਭਿਆ ਜਾ ਰਿਹਾ ਕਿ ਚੇਅਰਮੈਨ ਨੂੰ ਬਲੀ ਦਾ ਬੱਕਰਾ ਜਿਹੜਾ ਉਹ ਲੋਕਾਂ ਸਾਹਮਣੇ ਬਣਾ ਕੇ ਪੇਸ਼ ਕਰ ਦਿਓ ਕਿ ਸਾਰਾ ਕਸੂਰ ਇਹਦਾ ਵਾ। ਪਰ ਅਸਲ ਦੇ ਵਿੱਚ ਕਸੂਰ ਕਿਹਦਾ? ਕਸੂਰ ਹੈਗਾ ਲੀਡਰਸ਼ਿਪ ਦਾ, ਜੋ ਪੰਜਾਬ ਦੀ ਲੀਡਰਸ਼ਿਪ ਹੈ, ਚਾਹੇ ਅਕਾਲੀ ਲੀਡਰਸ਼ਿਪ ਹੈ ਚਾਹੇ ਕਾਂਗਰਸੀ ਲੀਡਰਸ਼ਿਪ ਆ। ਕਿਉਂ? ਕਿਉਂਕਿ ਬਿਜਲੀ ਦੇ ਰੇਟ ਤਦ ਵੱਧ ਰਹੇ ਆ, ਇਸ ਕਰਕੇ ਵੱਧ ਰਹੇ ਆ ਕਿਉਂਕਿ ਜਿਹੜੇ ਨਿੱਜੀ ਥਰਮਲ ਸੀਗੇ ਉਹਨਾਂ ਨੂੰ ਬਹੁਤ ਮੋਟੀਆਂ ਰਕਮਾਂ ਤਾਰਨੀਆਂ ਪੈ ਰਹੀਆਂ। ਉਹਨਾਂ ਨੇ ਸਮਝੌਤੇ ਕੀਤੇ ਸਨ ਆਪਣੇ ਕਾਰਜਕਾਲ ਦੇ ਵਿੱਚ ਤੇ ਇਹਨਾਂ ਨੇ ਉਹਨਾਂ ਸਮਝੌਤਿਆਂ ਨੂੰ ਅੱਗੇ ਜਾਰੀ ਰੱਖਿਆ ਔਰ ਇਹ ਉਹ ਸਰਕਾਰ ਆ ਜਿਹੜੀ ਉਹਨਾਂ ਸਮਝੌਤਿਆਂ ਦੀ ਵਿਰੋਧੀ ਧਿਰ ਵਿੱਚ ਰਹਿ ਕੇ ਮੁਖਾਲਫਤ ਕਰਦੀ ਰਹੀ ਆ। ਇਹ ਸਾਰੀ ਲੀਡਰਸ਼ਿਪ ਹੈ ਜਿਹੜੀ। ਔਰ ਸੁਨੀਲ ਜਾਖੜ ਉਹ ਵਿਚਾਰਾ ਕਿਹੜੇ ਮੂੰਹ ਨਾਲ ਕਵੇ ਕਿ ਕੋਈ ਗੱਲ ਨਹੀਂ, ਚਲੋ ਬਿੱਲ ਥੋੜਾ ਜਿਹਾ ਵੱਧ ਆ ਜੂਗਾ, ਕੀ ਫਰਕ ਆ। ਜਿੱਦਾਂ ਮੋਦੀ ਭਗਤ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਹੈ, ਤੁਸੀਂ ਲਾਈਨ 'ਚ ਵੀ ਲੱਗ ਸਕਦੇ ਇਸ ਮੁਲਕ ਲਈ, ਤੁਸੀਂ ਮਰ ਨਹੀਂ ਸਕਦੇ ਇਸ ਮੁਲਕ ਲਈ। ਤਾਂ ਉੱਦਾਂ ਹੋ ਸਕਦਾ ਸੁਨੀਲ ਜਾਖੜ ਵੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ, ਤੁਸੀਂ ਥੋੜਾ ਜਿਹਾ ਬਿਜਲੀ ਦਾ ਝਟਕਾ ਨਹੀਂ ਲਵਾ ਸਕਦੇ, ਲਵਾ ਲਓ, ਕੋਈ ਗੱਲ ਨਹੀਂ, ਦਿਮਾਗ ਸੈੱਟ ਹੋ ਜਾਊਗਾ। ਪਰ ਉਹ ਕਹਿਣ ਕਿਸ ਮੂੰਹ ਨਾਲ? ਕਿਉਂਕਿ ਉਹ ਖੁਦ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਇਸ ਚੀਜ਼ ਨੂੰ ਲੈ ਕੇ। ਸੋ ਇਹੀ ਕਾਰਨ ਆ ਕਿ ਹੁਣ ਇਹਨਾਂ ਦੇ ਵਿੱਚ ਖਲਬਲੀ ਮੱਚੀ ਹੋਈ ਆ ਤੇ ਲੱਗਦਾ ਤੇ ਉਹ ਆ ਕਿ ਚੇਅਰਮੈਨ ਨੂੰ ਇਹ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਆ। ਪਰ ਲੋਕ ਜਿਹੜੇ ਆ ਉਹ ਇਸ ਹਕੀਕਤ ਤੋਂ ਵਾਕਿਫ ਆ ਕਿ ਇਸ ਸਰਕਾਰ ਦੀਆਂ ਜਿਹੜੀਆਂ ਪਹਿਲਾਂ ਵਿਰੋਧੀ ਧਿਰ ਵਿੱਚ ਰਹਿੰਦਿਆਂ ਗੱਲਾਂ ਸੀਗੀਆਂ ਉਹ ਸਾਰੀਆਂ ਗੱਲਾਂ ਇਹਨਾਂ ਦੇ ਆਪਣੇ ਹੱਥੀਂ ਪੂਰੀਆਂ ਨਹੀਂ ਹੋ ਸਕੀਆਂ। ਪੂਰੀਆਂ ਕੀ ਹੋਣੀਆਂ ਸੀਗੀਆਂ? ਇਹਨਾਂ ਨੇ ਤੇ ਉਲਟਾ ਜੋ ਪਿਛਲੀ ਸਰਕਾਰ ਸੀ ਉਹਨਾਂ ਦੀਆਂ ਨਾਕਾਮੀਆਂ ਨੂੰ ਵੀ ਕੱਜ ਦਿੱਤਾ ਕਿਉਂਕਿ ਇਹਨਾਂ ਨੇ ਲੀਕ ਦੇ ਮੋਹਰੇ ਲੀਕ ਹੀ ਵੱਡੀ ਖਿੱਚ ਦਿੱਤੀ ਆ ਕਿ ਲੋਕਾਂ ਨੂੰ ਹੁਣ ਉਹ ਜਿਹੜੀ ਲੀਕ ਹੈ ਛੋਟੀ ਲੱਗਣ ਲੱਗ ਗਈ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਖਬਰ ਨਜ਼ਰ ਮਾਰਦੇ ਕਹਿੰਦੇ ਮਜੀਠੀਆ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਚੁੱਕਿਆ। ਦੇਖੋ ਸਿਆਡੀ ਦਿਨੇ ਆ ਫਰਸ਼ ਤੇ ਉੱਥੇ ਪਤਾ ਨਹੀਂ ਇਹਨੂੰ ਕੋਈ ਵਿਛਾਉਣ ਨੂੰ ਕੁਝ ਮਿਲਣਾ ਜਾਂ ਨਹੀਂ ਮਿਲਣਾ ਤੇ ਕੀ ਉੱਥੇ ਗੁੰਡਾਗਰਦੀ ਕਰ ਲੂਗੀ, ਕੀ ਇਹ
ਸ਼ੂਟਰਪੁਣਾ ਕਰਦੇ ਆ। ਮੈਨੂੰ ਤੇ ਸਮਝ ਤੋਂ ਪਰੇ ਦੀ ਗੱਲ ਲੱਗਦੀ ਆ ਕਿ ਹੁਣ ਵੇਖੋ ਉੱਥੇ ਫੇਸਬੁੱਕ ਤੇ ਧਮਕੀ ਦਿੱਤੀ, ਮਜੀਠੀਏ ਦਾ ਕੁਛ ਗਿਆ ਨਹੀਂ। ਮਜੀਠੀਏ ਨਾਲ ਦੇਖੋ ਕਿੰਨੇ ਗਨਮੈਨ ਹੁੰਦੇ ਆ, ਕਿੰਨੀਆਂ ਗੱਡੀਆਂ ਦਾ ਕਾਫਲਾ ਹੁੰਦਾ, ਕੀ ਕਰ ਲਓਗੇ ਤੁਸੀਂ? ਤੇ ਇਹਨੂੰ ਚੱਕ ਲਿਆ ਪੁਲਿਸ ਨੇ। ਇਹ ਹੈਗਾ ਨਥਾਣੇ ਦੇ ਲਾਗੇ ਇੱਕ ਪਿੰਡ ਦਾ, ਜਿਹਨੇ ਵੈਸੇ ਵੀ ਸ਼ੂਟਰਾਂ ਸ਼ਟਰਾਂ ਦੀਆਂ ਲਾਈਆਂ ਹੋਈਆਂ ਨੇ ਫੋਟੋਆਂ ਆਪਣੇ ਫੇਸਬੁੱਕ ਪੇਜ ਤੇ। ਉਸ ਤੋਂ ਬਾਅਦ ਧਮਕੀ ਦੇ ਦਿੱਤੀ, ਬਿਕਰਮ ਸਿੰਘ ਮਜੀਠੀਆ ਦੀ ਫੋਟੋ ਲਾ ਕੇ ਉਹ ਕਾਂਟਾ ਜਿਹਾ ਮਾਰ ਦਿੱਤਾ ਕਿ ਲੈ ਭਾਈ ਤੂੰ ਗਿਆ, ਹੁਣ ਤੇਰਾ ਨੰਬਰ ਲੱਗੂਗਾ। ਉਹਦਾ ਨੰਬਰ ਤਾਂ ਕੀ ਲੱਗਣਾ ਸੀ, ਇਹਦਾ ਨੰਬਰ ਲੱਗ ਗਿਆ। ਉਹ ਚੱਕ ਕੇ ਲੈ ਗਏ। ਹੁਣ ਇਹਨੂੰ ਅਰੈਸਟ ਕਰ ਲਿਆ। ਹੋ ਸਕਦਾ ਕਿ ਧਮਕੀਆਂ ਧਮਕੀਆਂ ਵਾਲਾ ਕੇਸ ਪਾ ਦੇਣ। ਤਾਂ ਉਹ ਧਮਕੀਆਂ ਦੀਆਂ ਜਿਹੜੀਆਂ ਇਹਨੇ ਉਹ ਗੱਲਾਂ ਲਿਖੀਆਂ ਸੀ, ਉਹ ਧਮਾਕੇ ਹੋ ਕੇ ਹੁਣ ਇਹਦੀ ਜ਼ਿੰਦਗੀ 'ਚ ਡਿਸਟਰਬਿੰਗ ਪੈਦਾ ਕਰਨਗੀਆਂ। ਤਾਂ ਇਹ ਜਿਹੜਾ ਨਾ ਲੋਕਾਂ ਦਾ ਵਤੀਰਾ, ਖਾਸ ਤੌਰ ਤੇ ਨੌਜਵਾਨਾਂ ਦਾ ਵਤੀਰਾ ਜਿਹੜਾ, ਉਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਕਿਉਂ ਕਰਦੇ ਆ। ਇਹਦੇ ਵਿੱਚ ਕੁਛ ਨਹੀਂ ਹੈ, ਕਿਉਂ ਫੁਕਰਪੰਤੀਆਂ ਮਾਰਦੇ ਆ। ਔਰ ਇੱਕ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਜਿਸ ਤਰ੍ਹਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਨਾ, ਆ ਫੇਸਬੁੱਕ ਦੀ ਦੁਨੀਆ ਜਾਂ ਹੋਰ ਆਨਲਾਈਨ ਦੁਨੀਆ, ਜਿਸ ਤਰ੍ਹਾਂ ਉੱਥੇ ਚੱਲਦਾ ਪਿਆ ਪੰਜਾਬੀਆਂ ਦਾ ਕੰਮ, ਇਹ ਤੇ ਲੱਗਦਾ ਕਿ ਲੋਕ ਤਾਂ ਨੂੰ ਜਾਣ ਡਏ, ਥਾਂ ਨੂੰ ਜਾਣ ਡਏ ਆ, ਇਹ ਪਤਾਲ ਵੱਲ ਨੂੰ ਜਾਣ ਡਏ, ਇਹਨਾਂ ਦੀ ਰੇਸ ਪਤਾਲ ਨੂੰ ਲੱਗ ਗਈ ਆ। ਹੁਣ ਵੇਖੋ ਸਹਿਮਤੀ ਅਸਹਿਮਤੀ ਹੁੰਦੀ ਰਹਿੰਦੀ ਆ, ਉਹਨਾਂ ਦੀ ਸਿਆਸੀ ਲੜਾਈ ਆ। ਗੈਂਗਸਟਰਾਂ ਦਾ ਮੈਂ ਅੱਗੇ ਵੀ ਕਿਹਾ ਕਿ ਜੇ ਤੁਸੀਂ ਸਾਰਾ ਵੇਖਣਾ ਵਾ ਗੈਂਗਸਟਰਾਂ ਦਾ ਲਿੰਕ ਕਿਹਦੇ ਨਾਲ ਆ, ਕਿਹੜਾ ਗੈਂਗਸਟਰ ਕਿਹਦੇ ਕਰਕੇ ਪੈਦਾ ਹੋਇਆ ਤੇ ਕਿਹਦੇ ਕਰਕੇ ਚੜ੍ਹਾਈ ਕੀਤੀ, ਫਿਰ ਤੁਸੀਂ ਕਿਸੇ ਰਿਟਾਇਰਡ ਜੱਜ ਤੋਂ ਜਾਂਚ ਪੜਤਾਲ ਕਰਵਾ ਲਓ, ਤੁਹਾਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤੇ ਚਲੋ ਪੋਲੀਟੀਕਲ ਬੰਦਿਆਂ ਦਾ ਕੰਮ ਹੀ ਇਹ ਆ, ਕਈ ਵਾਰ ਉਸੇ ਥਾਂ ਤੇ ਜਾ ਕੇ ਖਿੱਬੜ ਪੈਂਦੇ ਆ ਜਿਸ ਥਾਂ ਤੇ ਖੜ ਕੇ ਉਹਨਾਂ ਨੇ ਵੀ ਉਹੀ ਕੁਛ ਕੀਤਾ ਹੁੰਦਾ ਜਿਹਦੇ ਦੋਸ਼ ਦੂਸਰਿਆਂ ਤੇ ਲਾਉਂਦੇ ਆ। ਤਾਂ ਉਹ ਖੇਡ ਆ, ਪਰ ਤੁਸੀਂ ਉਸ ਖੇਡ ਦੇ ਵਿੱਚ ਆਪਣੇ ਆਪ ਨੂੰ ਕਿਉਂ ਉਲਝਾ ਰਹੇ ਹੋ? ਤੁਸੀਂ ਪੜ੍ਹੋ ਲਿਖੋ, ਕੋਈ ਚੱਜ ਦਾ ਕੰਮ ਕਰੋ। ਹੁਣ ਇਹ ਸਾਰਾ ਕੁਛ ਕਰਕੇ ਆਪਦੇ ਆਪ ਤੇ ਕੇਸ ਪਵਾ ਲਿਆ, ਘਰਦਿਆਂ ਨੂੰ ਫਾਇਰ ਟੰਗਿਆ ਜਾਊਗੇ ਕਰਦੇ, ਤਾਂ ਇਹ ਬਚਣ ਦੀ ਜ਼ਰੂਰਤ ਆ। ਪਰ ਮੈਂ ਦੇਖਦਾ ਕਿ ਉਲਟੇ ਹੀ ਆ ਕੰਮ। ਇੱਥੇ ਇੱਕ ਟੈਲੀਵਿਜ਼ਨ ਡਿਬੇਟ ਦੇ ਵਿੱਚ ਕਾਂਗਰਸ ਦਾ ਬੁਲਾਰਾ ਬੋਲ ਰਿਹਾ ਸੀਗਾ, ਕਾਂਗਰਸ ਦੇ ਬੁਲਾਰੇ ਨੂੰ ਉੱਥੇ ਆਨਲਾਈਨ ਹੀ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਇਹਦੇ ਸਾਲੇ ਤੇ ਗੋਲੀ ਮਾਰ ਦਿਓ, ਤੇ ਜੇ ਇਹਦੇ ਕੋਈ ਗੋਲੀ ਮਾਰ ਦੇਵੇ ਮੇਰੇ ਮਨ ਨੂੰ ਬੜੀ ਸ਼ਾਂਤੀ ਪਹੁੰਚੂ। ਹੁਣ ਤੁਸੀਂ ਦੇਖੋ ਕਿ ਤੁਸੀਂ ਅਸਹਿਮਤੀ ਜਤਾਉਣੀ ਹੈ ਕਿਸੇ ਦੀ ਗੱਲ ਦੇ ਨਾਲ, ਕਿਸੇ ਦੀ ਪਾਲਿਸੀ ਦੇ ਨਾਲ, ਤੇ ਤੁਹਾਡੇ ਕੋਲ ਜਿਹੜੀ ਸ਼ਬਦ ਚੋਣ ਹੈ ਚੰਗੀ ਹੋਣੀ ਚਾਹੀਦੀ ਹੈ। ਤਾਂ ਇਹਦੇ ਵਿੱਚ ਹੁਣ ਦੇਖੋ ਉਹਦਾ ਕੀ ਜਾਣਾ ਉਸ ਲੀਡਰ ਦਾ, ਉੱਥੇ ਜੇ ਕਿਸੇ ਪੁਲਿਸ ਵਾਲੇ ਕੋਲ ਕੰਪਲੇਂਟ ਗਈ ਲਈ ਚੱਕ ਕੇ ਕੇਸ ਬਣਾ ਦੂਗਾ, ਫਾਇਦਾ ਕੀ ਆ? ਇਹ ਬਚਣ ਦੀ ਜ਼ਰੂਰਤ ਆ। ਜਿਹੜੇ ਮੇਰੇ ਭਰਾ ਇਹੋ ਜਿਹੇ ਕੰਮ ਕਰਦੇ ਆ ਨਾ, ਉਹਨਾਂ ਨੂੰ ਵੇਖ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ ਕਿ ਮੁੜ ਕੇ ਅੱਜ ਦੇ ਯੁੱਗ ਦੇ ਵਿੱਚ ਗੰਢੇ ਬੜੇ ਮਹਿੰਗੇ ਆ। ਕੋਈ ਪਾਈਆ ਗੰਢੇ ਦੇਣ ਦਾ ਜੇਲ੍ਹ ਦੇ ਵਿੱਚ ਨਹੀਂ ਆਉਂਦਾ। ਉੱਥੇ ਫਿਰ ਸਾਰੀ ਦਿਹਾੜੀ ਉਂਗਲਾਂ ਤੇ ਪੋਟਿਆਂ ਤੇ ਗਿਣਦੇ ਰਹਿੰਦੇ ਕਿ ਫਲਾਣਾ ਮਾਮੇ ਦਾ ਪੁੱਤ ਇੱਥੇ ਰਹਿੰਦਾ, ਫਲਾਣਾ ਮਾਸੀ ਦਾ ਪੁੱਤ ਦੁਬਈ ਰਹਿੰਦਾ, ਉਹਨੂੰ ਕਿਤੇ ਟੈਲੀਫੋਨ ਕਰਕੇ ਬੁਲਾ ਲਈਏ, ਕੋਈ 4 ਪੈਸੇ ਖਲ ਦੇਵੇ। ਤੇ ਇਹਦੇ ਨਾਲ ਚੰਗਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਰਹੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੜਾਕੇ ਦੀ ਠੰਡ ਨੇ ਪੂਰੇ ਉੱਤਰ ਭਾਰਤ ਦੇ ਵੱਟ ਕੱਢੇ ਪਏ ਆ। ਬਿਲਕੁਲ, ਹਾਂ, ਜਿਵੇਂ ਆਉਂਦੇ ਹੁੰਦੇ ਨਾ, ਠੰਡ ਨੇ ਤਾਂ ਡੰਡ ਲਾਈ ਪਈ ਆ। ਬਹੁਤ ਜ਼ਿਆਦਾ ਠੰਡ ਹੈ ਉੱਤਰ ਭਾਰਤ ਦੇ ਵਿੱਚ। ਵੈਸੇ ਵੀ ਜੇ ਤੁਸੀਂ ਅੰਕੜਾ ਚੁੱਕ ਕੇ ਵੇਖੋਗੇ, ਉੱਤਰ ਭਾਰਤ ਦੇ ਵਿੱਚ ਹਰੇਕ ਵਰੇ 700 ਤੋਂ ਲੈ ਕੇ 800 ਬੰਦਾ ਠੰਡ ਨਾਲ ਮਰ ਜਾਂਦਾ। ਇਹ ਇੰਡੀਆ ਹੈ ਕਿ ਜਿੱਥੇ 700-800 ਬੰਦਾ, ਉਹ ਬੰਦਾ ਜਿਹੜਾ ਗਰੀਬ ਹੁੰਦਾ, ਲਾਵਾਰਸ ਹੁੰਦਾ, ਤਾਂ ਜੋ ਸੜਕ ਛੱਪ ਹੁੰਦਾ ਜਾਂ ਜਿਹੜਾ ਕਾਮਾ ਹੁੰਦਾ, ਜਿਹਦਾ ਹੁਣ ਜਿਵੇਂ ਰਾਤ ਨੂੰ ਦੇਖ ਲਓ ਰਕਸ਼ਾ ਵਾਲੇ ਵਿਚਾਰੇ ਉੱਥੇ ਪੈ ਜਾਂਦੇ। ਵੱਡੇ ਸ਼ਹਿਰਾਂ 'ਚ ਤੁਸੀਂ ਜਾਓਗੇ ਨਾ, ਉਹ ਉੱਥੇ ਰਕਸ਼ਾ ਸਾਈਡ ਤੇ ਲਾ ਕੇ ਉੱਥੇ 2 ਘੰਟੇ ਕਿਤੇ ਲੱਕ ਸਿੱਧਾ ਕਰ ਲੈਂਦੇ ਆ। ਤੇ ਇਹੋ ਜਿਹੀ ਠੰਡ ਦੇ ਵਿੱਚ ਵੇਖ ਲਓ ਖੁੱਲੇ ਅਸਮਾਨ ਥੱਲੇ ਪੈਣਾ ਬਹੁਤ ਔਖਾ ਕੰਮ ਆ। ਤੇ 700 ਤੋਂ 800 ਮੌਤ ਜਿਹੜੀ ਆ ਉਹ ਠੰਡ ਨਾਲ ਹੁੰਦੀ ਆ। ਪਰ ਇਸ ਵਾਰੀ ਠੰਡ ਜਿਹੜੀ ਇਸ ਸਦੀ ਦੀ ਹੁਣ ਤੱਕ ਦੀ ਸਭ ਤੋਂ ਕਰੜੀ ਠੰਡ ਕਹੀ ਜਾ ਰਹੀ ਆ। ਇਹਦੇ ਵਿੱਚ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਵੀ ਅਸਰ ਆ। ਮੇਰੇ ਖਿਆਲ ਦੇ ਨਾਲ ਮੁਕਤਸਰ ਦੇ ਵਿੱਚ ਅੱਜ 0 ਟੈਂਪਰੇਚਰ ਸੀਗਾ। ਕੁਛ ਹੋਰ ਪਿੰਡਾਂ ਦੇ ਵਿੱਚ ਵੀ ਜਾਂ ਕੁਛ ਹੋਰ ਇਲਾਕਿਆਂ ਦੇ ਵਿੱਚ ਵੀ 0 ਟੈਂਪਰੇਚਰ ਆ। ਤੇ ਕੁਛ ਸ਼ਹਿਰ ਜਿਹੜੇ ਆ ਪੰਜਾਬ ਦੇ ਜਾਂ ਹਰਿਆਣੇ ਦੇ, ਉਹ ਸ਼ਿਮਲੇ ਦੇ ਨਾਲੋਂ ਵੀ ਵਧੇਰੇ ਜਿਹੜੇ ਆ ਉਹ ਇੱਕ ਮੌਕੇ ਤੇ ਠੰਡੇ ਹੋ ਜਾਂਦੇ ਆ। ਤਾਂ ਇਹ ਆਪਣੇ ਆਪ ਦੇ ਲਈ ਬਹੁਤ ਵੱਡਾ ਪ੍ਰਮਾਣ ਹੈ ਕਿ ਕਿੰਨੀ ਠੰਡ ਜਿਹੜੀ ਆ ਤੀਖਣ ਹੋ ਕੇ ਪੈ ਰਹੀ ਆ। ਸੋ ਇਹਦੇ ਵਿੱਚ ਹੁਣ ਦੇਖੋ ਗਰੀਬ ਮਾਰਿਆ ਜਾਂਦਾ, ਤੁਹਾਨੂੰ ਪਤਾ ਹੀ ਆ। ਠੰਡ ਹੋਵੇ ਗਰਮੀ ਹੋਵੇ, ਗਰੀਬ ਨਾਲ ਬੁਰੀ ਹੁੰਦੀ ਆ ਹਮੇਸ਼ਾ। ਪਰ ਠੰਡ ਬਹੁਤ ਜ਼ਿਆਦਾ ਇਸ ਵਾਰੀ ਉਹ ਕਿਉਂ ਵਧੀ ਆ, ਇਹਦੇ ਬਾਰੇ ਤੇ ਕੋਈ ਮੌਸਮ ਮਾਹਰ ਹੀ ਦੱਸ ਸਕਦਾ, ਕੋਈ ਵਿਗਿਆਨਕ ਹੀ ਦੱਸ ਸਕਦਾ। ਪਰ ਇਸ ਵਾਰੀ ਠੰਡ ਨੇ ਬਹੁਤ ਜ਼ਿਆਦਾ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ।
ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।